ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 12 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ। ਸਵੇਰ ਲਈ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 4082722500। ਹੋਮ ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਗੈਸ ਸਟੇਸ਼ਨ, ਲਿਕਰ ਸਟੋਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਅਤੇ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਬਲਾ, ਯੂਨੀਵਰਸਿਟੀ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਹੋਤਾ ਯੂਨੀਵਰਸਿਟੀ, ਪਰਮਜੀਤ ਦਿਓਲ ਯੂਨੀਵਰਸਿਟੀ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੋਸਲੀਟੋ, ਕਰਨੈਲ ਸਿੰਘ, ਰੰਧਾਵਾ ਸੈਕਰਾਮੈਂਟੋ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰਾਂਸਪੋਰਟੇਸ਼ਨ ਫਰੈਜ਼ਨੋ, ਬਿੰਦਰ ਢਾਲੀਵਾਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਸਿਆਟਲ ਆ ਉਹ ਇੱਕ ਤਰ੍ਹਾਂ ਨਾਲ ਪੂਰੇ ਵਰਲਡ ਦੇ ਵਿੱਚ ਹੁਣ ਨਿਊਜ਼ ਬਣਿਆ ਹੋਇਆ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਆ 6 ਬਲਾਕ ਦੇ ਕਰੀਬ ਜਿਹੜੇ ਆ ਪ੍ਰੋਟੈਸਟਰਸ ਆ ਉਹਨਾਂ ਨੇ ਉੱਥੇ ਕਬਜ਼ਾ ਕਰ ਲਿਆ ਹੈਗਾ ਆ ਉਸ ਏਰੀਏ ਦੇ ਵਿੱਚ। ਅਤੇ ਜਿਹੜੀ ਪੁਲਿਸ ਸੀ ਉਸ ਏਰੀਏ ਦੀ, ਉਸ ਪ੍ਰੀਸੈਂਟ ਦੀ, ਉਹ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੂੰ ਬੋਰਡ ਅਪ ਕਰਕੇ ਉੱਥੋਂ ਚਲੇ ਗਈ। ਉਹ ਤੋਂ ਬਾਅਦ ਜਿਹੜਾ ਆ ਮੀਡੀਆ ਦੇ ਵਿੱਚ ਜਿਹੜਾ ਆ ਇਹਦਾ ਬਹੁਤ ਰੌਲਾ ਰੱਪਾ ਪੈ ਰਿਹਾ। ਸਿਆਟਲ ਦੀ ਮੇਅਰ ਜਿਹੜੀ ਆ ਉਸਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਵੀ ਉਸ ਨੂੰ ਬੰਕਰ ਚਲਾ ਜਾਣਾ ਚਾਹੀਦਾ, ਅਤੇ ਉੱਧਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਕਿਹਾ ਵੀ ਜੇ ਸਿਆਟਲ ਦੇ ਮੇਅਰ ਜਾਂ ਗਵਰਨਰ ਜਿਹੜੇ ਆ ਉਹਨਾਂ ਨੇ ਕੋਈ ਐਕਸ਼ਨ ਨਾ ਲਿਆ ਅਤੇ ਮੈਨੂੰ ਐਕਸ਼ਨ ਲੈਣਾ ਪਊਗਾ। ਅਤੇ ਜਿਹੜੇ ਪੁਲਿਸ ਚੀਫ ਆ ਉਸ ਏਰੀਏ ਦੇ ਅਤੇ ਮੇਅਰ ਸਿਆਟਲ ਦੇ ਦੋਨੋਂ ਜਿਹੜੇ ਆ ਉਹ ਵੱਖ-ਵੱਖ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਹੈਗੇ ਆ। ਅਤੇ ਸਿਆਟਲ ਦਾ ਮੇਅਰ ਅਤੇ ਪੁਲਿਸ ਦੀ ਚੀਫ ਜਿਹੜੇ ਆ ਉਹ ਦੋਨੋਂ ਹੀ ਕਹਿੰਦੇ ਆ ਵੀ ਅਸੀਂ ਜਿਹੜਾ ਉਹ ਪੁਲਿਸ ਸਟੇਸ਼ਨ ਨੂੰ ਛੱਡਣ ਦੀ ਕੋਈ ਗੱਲਬਾਤ ਨਹੀਂ ਕੀਤੀ। ਜੀ, ਅਗਲੀ ਗੱਲ ਕਰਦੇ ਜਾਈਏ। ਔਰੇਗਨ ਨੇ ਆਪਣੇ ਜਿਹੜੇ ਰੀਓਪਨਿੰਗ ਦੇ ਪਲਾਨ ਆ ਉਹਨਾਂ ਦੇ ਉੱਤੇ ਕੁਛ ਚਿਰ ਦੇ ਲਈ ਮੁੜ ਵਿਰਾਮ ਜਿਹੜਾ ਆ ਉਹ 1 ਹਫ਼ਤੇ ਦੇ ਲਈ ਲਾ ਦਿੱਤਾ, ਕਿਉਂਕਿ ਔਰੇਗਨ ਦੇ ਵਿੱਚ ਮੁੜ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਉੱਭਰੇ ਅਤੇ ਨਵੀਆਂ ਉਚਾਈਆਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਆંકੜੇ ਜਿਹੜੇ ਉਹ ਪਹੁੰਚ ਗਏ ਸੀਗੇ। ਸੋ ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ 177 ਨਵੇਂ ਕੇਸ ਕੋਵਿਡ-19 ਦੇ ਆਏ। 2 ਹੋਰ ਮੌਤਾਂ ਜਿਹੜੀਆਂ ਉੱਥੇ ਜਿਹੜੀਆਂ ਹੋਈਆਂ, ਜਿਸ ਕਰਕੇ ਉਹਨਾਂ ਨੇ ਜਿਹੜੀ ਰੀਓਪਨਿੰਗ ਆ ਉਸ ਦੇ ਪਲਾਨ ਨੂੰ ਕੁਛ ਚਿਰ ਦੇ ਲਈ ਮੁੜ ਰੋਕ ਦਿੱਤਾ ਹੈ। ਔਰੇਗਨ ਕਹਿੰਦੇ 11 ਸੂਬਿਆਂ ਦੇ ਵਿੱਚੋਂ ਆ ਜਿੱਥੇ ਇਸ ਟਾਈਮ ਪਿਛਲੇ 7 ਦਿਨਾਂ ਦੀ ਰੋਲਿੰਗ ਐਵਰੇਜ ਜਿਹੜੀ ਆ ਉਸ ਦੇ ਵਿੱਚ ਵਾਧਾ ਦੇਖਿਆ ਗਿਆ ਆ। ਇਹ ਔਰੇਗਨ ਦੇ ਨਾਲ ਟੈਕਸਸ, ਸਾਊਥ ਕੈਰੋਲੀਨਾ, ਯੂਟਾ, ਐਰੀਜ਼ੋਨਾ, ਨਾਰਥ ਕੈਰੋਲੀਨਾ, ਅਰਕਨਸਾ, ਐਲਬਾਮਾ, ਕੈਲੀਫੋਰਨੀਆ, ਨਵਾਡਾ ਅਤੇ ਫਲੋਰੀਡਾ ਦੇ ਵਿੱਚ ਜਿਹੜੇ ਕੇਸਿਸ ਆ ਉਹ ਮੁੜ ਵਧੇ ਹੈਗੇ ਨੇ। ਇੱਕ ਪਾਸੇ ਅਮਰੀਕਾ ਦੇ ਵਿੱਚ ਮੁੜ ਦੁਬਾਰਾ ਜਿਹੜਾ ਸਭ ਕੁਛ ਰੀਓਪਨ ਹੋਣ ਦੀਆਂ ਚਰਚਾਵਾਂ ਅਤੇ ਉਸ ਵੱਲ ਨੂੰ ਤੇਜ਼ੀ ਵੱਲ ਜਿਹੜਾ ਉਹ ਵਧਿਆ ਜਾ ਰਿਹਾ ਆ, ਪਰ ਨਾਲ ਦੇ ਨਾਲ ਇਹ ਨਵੇਂ ਜਿਹੜੇ ਕਰੋਨਾ ਵਾਇਰਸ ਦੇ ਮੁੜ ਕੇਸਿਸ ਦੇ ਵਿੱਚ ਵਾਧੇ ਨੇ ਲੈ ਕੇ ਇੱਕ ਵਾਰੀ ਫਿਰ ਚਿੰਤਾ ਜਿਹੜੀ ਉਹ ਵਧਾ ਦਿੱਤੀ ਆ। ਫਲੋਰੀਡਾ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ 20% ਵਧੀ ਹੈਗੀ ਆ। ਸਨਸ਼ਾਈਨ ਸਟੇਟ ਜਿਹੜੀ ਆ ਉੱਥੇ ਦੀ ਹੈਲਥ ਡਿਪਾਰਟਮੈਂਟ ਨੇ ਦੱਸਿਆ ਵੀ 1698 ਦੇ ਕਰੀਬ ਨਵੇਂ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਆਏ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ। 69,069 ਕੇਸ ਜਿਹੜੇ ਆ ਹੁਣ ਤੱਕ ਰਿਪੋਰਟ ਹੋ ਚੁੱਕੇ ਆ ਫਲੋਰੀਡਾ ਦੇ ਵਿੱਚ, ਅਤੇ 2848 ਲੋਕਾਂ ਦੀ ਜਿਹੜੀ 2848 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ। ਪੀਲ ਦੇ ਇਲਾਕੇ ਦੇ ਵਿੱਚ ਕਹਿੰਦੇ 8 ਜੂਨ ਨੂੰ ਸੰਜੀਵ ਕੁਮਾਰ ਨਾਂ ਦਾ ਇੱਕ 54 ਸਾਲਾਂ ਦਾ ਬਰੈਂਪਟਨ ਦਾ ਨਿਵਾਸੀ ਸੰਜੀਵ ਧਵਨ ਵੀ ਉਸ ਦਾ ਨਾਮ ਜਿਹੜਾ ਦੱਸਿਆ ਜਾ ਰਿਹਾ, ਉਸ ਨੂੰ ਸੈਕਸ਼ੂਅਲ ਅਸੌਲਟ ਅਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਜਿਹੜੇ ਦੋਸ਼ਾਂ ਅਧੀਨ ਜਿਹੜਾ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ, ਅਤੇ 24 ਅਗਸਤ ਨੂੰ ਉਸ ਦੀ ਅਦਾਲਤ ਮੂਹਰੇ ਜਿਹੜੀ ਪੇਸ਼ੀ ਹੈਗੀ ਆ। ਅਤੇ ਇਸ ਦੇ ਉੱਤੇ ਨਾਬਾਲਗ ਲੜਕੀਆਂ ਦੇ ਨਾਲ, ਲੜਕੀ ਦੇ ਨਾਲ ਜਿਹੜਾ ਸੈਕਸ਼ੂਅਲ ਅਸੌਲਟ ਦੇ ਜਿਹੜੇ ਕਥਿਤ ਦੋਸ਼ ਆ ਉਹ ਲਾਏ ਗਏ ਨੇ। ਸੋ ਇਹਨਾਂ ਅਜਿਹੇ ਲੋਕਾਂ ਨੇ ਜਿਹੜੇ ਸਾਰਿਆਂ ਨੂੰ ਹੀ ਜਿਹੜਾ ਉਹ ਬਦਨਾਮ ਕਰਨ ਦਾ ਲੱਗਦਾ ਜਿੱਦਾਂ ਠੇਕਾ ਹੀ ਲਿਆ ਹੋਇਆ ਹੈ। ਜੀ, ਅਗਲੀ ਖਬਰ ਜਿਹੜੀ ਸਟਾਰਬਕਸ ਨੂੰ ਲੈ ਕੇ ਆ। ਸਟਾਰਬਕਸ ਨੇ ਕਹਿੰਦੇ ਵੀ ਈਵਨ ਦੋ ਅਸੀਂ ਜਿਹੜੇ ਬਲੈਕ ਲਾਈਵਜ਼ ਮੈਟਰ ਉਹਨਾਂ ਦੀ ਸਪੋਰਟ ਕਰਦੇ ਹਾਂ, ਪਰ ਆਪਣੇ EMPLOYEES ਨੂੰ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਤੁਸੀਂ ਜਿਹੜੀ ਆ ਜਿਹੜਾ ਤੁਹਾਡਾ ਕੱਪੜੇ ਆ ਉਹ ਬਲੈਕ ਲਾਈਵਜ਼ ਮੈਟਰ ਦੀ ਸਪੋਰਟ ਵਾਲੇ ਪਾ ਕੇ ਨਾ ਆਓ। ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਵੀ ਹੋਇਆ ਅਤੇ ਹੁਣ ਲੱਗਦਾ ਕਹਿੰਦੇ ਵੀ ਉਹਨਾਂ ਨੇ ਅਲਾਓ ਕਰਤਾ। ਇਹ ਵੀ ਦੱਸਦੇ ਜਾਈਏ ਸਟਾਰਬਕਸ ਦੇ
ਕਈ ਏਰੀਏ ਦੇ ਵਿੱਚ ਜਿਹੜੇ ਖਾਸ ਕਰਕੇ ਅਟਲਾਂਟਾ ਦੇ ਵਿੱਚ ਜਿਹੜੇ ਸਟੋਰ ਆ ਉਹਨਾਂ ਦੇ ਉੱਤੇ ਜਿਹੜੀ ਆ ਕਾਫੀ ਨੁਕਸਾਨ ਕੀਤਾ ਗਿਆ ਸੀ ਜਦੋਂ ਪ੍ਰੋਟੈਸਟ ਹੋਏ ਸੀ, ਤੇ ਗ੍ਰੈਫਿਟੀ ਵਗੈਰਾ ਕਾਫੀ ਜਿਹੜੀ ਉਹਨਾਂ ਦੇ ਉੱਤੇ ਲਿਖੀ ਗਈ ਸੀ। ਜੀ, ਇਹ LGBT ਦੀਆਂ ਪਿੰਨਾਂ ਤਾਂ ਸਾਰੇ ਪਾਸੇ ਲਾ ਦਿੰਦੇ ਆ, ਤੇ ਜਦੋਂ ਹੁਣ ਹੋਰ ਕੌਮ ਦੀ ਗੱਲ ਆਉਂਦੀ ਆ ਤੇ ਫਿਰ ਇਹ ਜਿਹੜੇ ਹੱਥ ਪਿੱਛੇ ਖਿੱਚ ਜਾਂਦੇ ਆ, ਜਾਂ ਤਾਂ ਫਿਰ ਸਾਰਿਆਂ ਨਾਲ ਸਟੈਂਡ ਲੈਣ ਤੇ ਜਾਂ ਫਿਰ ਕਿਸੇ ਨੂੰ ਵੀ ਜਿਹੜਾ ਉਹ ਨਾ ਅੱਗੇ ਦੇਣ। ਜਿਹੜੀ ਇਹ ਸੋ ਕਾਲਡ ਕਹਿ ਰਹੇ ਆ ਵੀ ਸਾਡੀ ਜਿਹੜੀ ਇਹ ਪਾਲਿਸੀ ਇਸ ਤਰੀਕੇ ਦੀ ਹੈਗੀ, ਆਈ ਥਿੰਕ ਇੱਥੇ ਜਿਹੜਾ ਇਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਲੋਕੀ ਬੜੀ ਜਲਦੀ ਜਿਹੜੇ ਆ ਉਹ ਪੁਰਾਣੀਆਂ ਚੀਜ਼ਾਂ ਕੱਢ ਲੈਂਦੇ ਨੇ। ਅਗਲੀ ਗੱਲ ਕਰਦੇ ਜਾਈਏ, ਕੱਲ੍ਹ 1800 ਪੁਆਇੰਟ ਜਿਹੜੀ ਸਟਾਕ ਮਾਰਕੀਟ ਡਿੱਗਣ ਤੋਂ ਬਾਅਦ ਦੇ ਵਿੱਚ ਅੱਜ ਮੁੜ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਜਿਹੜੇ ਪੈਸੇ ਇਸ ਦੇ ਵਿੱਚ ਲਾਉਣੇ, ਡਾਲਰ ਲਾਉਣੇ ਜਿਹੜੇ ਉਹ ਸ਼ੁਰੂ ਕੀਤੇ ਆ। ਇੱਕ ਟਾਈਮ ਦੇ ਉੱਤੇ ਤਾਂ ਅੱਜ ਜਿਹੜੀ ਮਾਰਕੀਟ ਆ ਉਹ 400-500 ਪੁਆਇੰਟ ਜਿਹੜੀ ਉੱਤੇ ਵੀ ਗਈ ਸੀ, ਪਰ ਰਾਈਟ ਨਾਓ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ 350 ਪੁਆਇੰਟ ਜਿਹੜੀ ਮਾਰਕੀਟ ਆ ਉਹ ਉੱਤੇ ਆ 1.25% ਕੱਲ੍ਹ ਦੇ ਮੁਕਾਬਲੇ। ਸੋ ਅਜੇ ਵੋਲੀਟਿਲਿਟੀ ਹੈਗੀ ਆ, ਅਜੇ ਕਿਹਾ ਨਹੀਂ ਜਾ ਸਕਦਾ ਵੀ ਉੱਤੇ ਥੱਲੇ ਜਿਹੜਾ ਕੀ ਹੋਊਗਾ। ਤੁਸੀਂ ਦੇਖੋ ਵੀ ਮਾਰਕੀਟ ਦੀ ਹਰਜੋਤ ਸਿੰਘ ਜੀ ਵੋਲੀਟਿਲਿਟੀ ਇੰਨੀ ਆ ਵੀ ਹਰਟਸ ਜਿਨ੍ਹਾਂ ਨੇ ਕਿ ਆਪਣਾ ਬੈਂਕਰਪਸੀ ਜਿਨ੍ਹਾਂ ਨੇ ਫਾਈਲ ਕੀਤੀ ਆ ਉਹਨਾਂ ਦੇ ਮਾਰਕੀਟ ਸ਼ੇਅਰ ਵੀ ਜਿਹੜੇ ਤਾਂ ਨੂੰ ਜਾਈ ਜਾਂਦੇ ਸੀ। ਲੋਕਾਂ ਨੇ ਇੱਕ ਟਾਈਮ ਦੇ ਉੱਤੇ ਡਾਲਰ ਜਾਂ 90 ਸੈਂਟ ਦਾ ਹੋ ਗਿਆ ਸੀ, ਤੇ ਬਾਅਦ ਕੁਛ ਹੀ ਚਿਰ ਦੇ ਵਿੱਚ ਬਾਅਦ 'ਚ $6 ਤੱਕ ਵੀ ਜਿਹੜਾ ਉਹ ਪਹੁੰਚ ਗਿਆ ਸੀ। ਲੋਕਾਂ ਨੇ ਚੰਗੇ ਡਾਲਰ ਵੀ ਜਿਹੜੇ ਇਸ 'ਚ ਬਣਾ ਲਏ ਹੋਣੇ ਆ, ਪਰ ਵੀ ਬੈਂਕਰਪਟ ਕੰਪਨੀਆਂ ਦੇ ਵੀ ਜਿਹੜੇ ਸ਼ੇਅਰ ਆ ਉਹ ਉੱਤੇ ਨੂੰ ਜਾ ਰਹੇ ਆ। ਸੋ ਪਤਾ ਨਹੀਂ ਲੱਗ ਰਿਹਾ ਵੀ ਚੱਲ ਕੀ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਅੱਜ ਨਿਊਯਾਰਕ ਟਾਈਮ ਨੇ ਵੀ ਛਾਪੀ ਆ ਵੀ ਜਿਹੜੇ ਪੁਲਿਸ ਆਫੀਸਰ ਸਕੂਲਾਂ ਦੇ ਵਿੱਚ ਹੈਗੇ ਆ ਉਹ ਉਹਨਾਂ ਨੂੰ ਸੇਫ ਬਣਾਉਂਦੇ ਆ ਜਾਂ ਮੋਰ ਖਤਰਨਾਕ ਜ਼ਿਆਦਾ ਬਣਾਉਂਦੇ ਹੈਗੇ ਆ। ਸੋ ਉਹਨੂੰ ਲੈ ਕੇ ਵੀ ਜਿਹੜਾ ਆ ਇਹ ਹੁਣ ਜਦੋਂ ਤੋਂ ਪ੍ਰੋਟੈਸਟ ਚੱਲ ਰਿਹਾ, ਇਸ਼ੂ ਚੱਲ ਰਿਹਾ ਵੀ ਸਕੂਲਾਂ ਦੇ ਵਿੱਚ ਜਿਹੜੇ ਕੈਂਪਸ ਦੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਉੱਥੋਂ ਰਿਮੂਵ ਕਰ ਦੇਣਾ ਚਾਹੀਦਾ, ਉਹਨਾਂ ਦੀ ਪੋਜੀਸ਼ਨ ਐਲੀਮੀਨੇਟ ਕਰ ਦੇਣੀ ਚਾਹੀਦੀ ਆ। ਪਰ ਪਿਛਲੇ ਸਮੇਂ ਦੇ ਦੌਰਾਨ ਕਹਿੰਦੇ ਪਈ ਜਿਹੜਾ ਪੁਲਿਸ ਦੀ ਪ੍ਰੈਜ਼ੈਂਸ ਸਕੂਲ ਦੇ ਵਿੱਚ ਗੁੱਡ ਹੀ ਰਹੀ ਆ, ਮੋਸਟਲੀ ਖਾਸ ਕਰਕੇ ਜਦੋਂ ਮਾਸ ਸ਼ੂਟਿੰਗਸ ਹੁੰਦੀ ਆ ਉਸ ਦੇ ਸਬੰਧ ਦੇ ਵਿੱਚ ਰੋਕਣ ਦੇ ਲਈ ਉਹਨੂੰ। ਜੀ, ਉੱਧਰ ਕੈਨੇਡਾ ਨੇ ਇਹ ਜਿਹੜਾ ਕਨਫਰਮ ਕੀਤਾ ਵੀ ਕਹਿੰਦੇ ਵੀ ਉਹ ਸਾਰੇ ਹੀ ਜਿਹੜੇ ਪੈਸੰਜਰਸ ਆ, ਏਅਰ ਪੈਸੰਜਰਸ ਆ, ਉਹਨਾਂ ਦੇ ਟੈਂਪਰੇਚਰ ਦੀ ਸਕਰੀਨਿੰਗ ਆ ਉਸ ਨੂੰ ਪੱਕਿਆਂ ਕਰੇਗਾ, ਜ਼ਰੂਰੀ ਜਿਹੜਾ ਉਹ ਕੀਤਾ ਜਾਊਗਾ। ਇਹ ਜਿਹੜੇ ਜਸਟਿਨ ਟਰੂਡੋ ਉੱਥੋਂ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਦੱਸਿਆ ਵੀ ਏਅਰ ਪੈਸੰਜਰਸ ਆ ਉਹਨਾਂ ਦੇ ਟੈਂਪਰੇਚਰ ਆ ਉਹ ਲਾਜ਼ਮੀ ਜਿਹੜੇ ਉਹ ਚੈੱਕ ਕੀਤੇ ਜਾਣਗੇ। ਕਹਿੰਦੇ ਵੀ ਇਹ ਇੱਕ ਲੇਅਰ ਇੱਕ ਹਿਸਾਬ ਦੇ ਨਾਲ ਪਰਤ ਜਿਹੜੀ ਆ ਉਹ ਸੁਰੱਖਿਆ ਦੇ ਲਈ ਆਪਣੀ ਜਿਹੜੀ ਕੈਨੇਡਾ ਆ ਉਸ ਦੇ ਲਈ ਅਸੀਂ ਬਣਾ ਰਹੇ ਹਾਂ। ਜੀ, ਇਸੇ ਤਰ੍ਹਾਂ ਐਪਲ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ $100 ਮਿਲੀਅਨ ਜਿਹੜਾ ਆ ਉਹ ਇੱਕ ਇਨੀਸ਼ੀਏਟਿਵ ਲਈ ਰੱਖਿਆ ਜਿਹੜਾ ਖਾਸ ਕਰਕੇ ਰੇਸ਼ੀਅਲ ਜਸਟਿਸ ਦੇ ਲਈ। ਸੋ ਇਹ ਐਪਲ ਕੰਪਨੀ ਦੇ CEO ਟਿਮ ਕੁੱਕ ਜਿਹੜਾ ਆ ਉਹਨਾਂ ਨੇ ਅਨਾਊਂਸ ਕੀਤਾ, ਕਹਿੰਦੇ ਵੀ ਰੇਸ਼ੀਅਲ ਇਕੁਇਟੀ ਤੇ ਜਸਟਿਸ ਇਨੀਸ਼ੀਏਟਿਵ ਜਿਹੜਾ ਆ ਇਹਦਾ ਜਿਹੜਾ ਉਹਨਾਂ ਨੇ ਨਾਮ ਰੱਖਿਆ, ਇਹਦੇ ਅੰਡਰ $100 ਮਿਲੀਅਨ ਜਿਹੜਾ ਉਹ ਦੇਣਗੇ ਤਾਂ ਕਿ ਜਿਹੜਾ ਸਾਰਿਆਂ ਨੂੰ ਜਿਹੜੇ ਆ ਬਰਾਬਰ ਦਾ ਹੱਕ ਮਿਲਿਆ ਜਾ ਸਕੇ। ਜੀ, ਫਲੋਰੀਡਾ ਦੀ ਇੱਕ ਡਾਟਾ ਸਾਇੰਟਿਸਟ ਜਿਸ ਨੂੰ ਉਸ ਪੋਜੀਸ਼ਨ ਤੋਂ ਟੌਪ ਦੀ ਜਿਹੜੀ ਉਸ ਟਾਈਮ ਦੇ ਉੱਤੇ ਸੀਗੀ ਉਸ ਨੂੰ ਲਾ ਦਿੱਤਾ ਸੀਗਾ ਜਦ ਉਸ ਨੂੰ ਇਹ ਕਿਹਾ ਗਿਆ ਸੀਗਾ ਵੀ ਤੂੰ ਕੁਛ ਨੰਬਰਸ ਆ ਕਿਤੇ ਨਾ ਕਿਤੇ ਜਿਹੜਾ ਘੱਟ ਜਾਂ ਇਸ ਤਰੀਕੇ ਦੇ ਨਾਲ ਕਰ, ਤੇ ਉਸਨੇ ਉਸ ਚੀਜ਼ ਨੂੰ ਮੰਨਿਆ ਨਹੀਂ ਸੀ ਤੇ ਫਿਰ ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀ 18 ਮਈ ਨੂੰ। ਰਬੈਕਾ ਜੋਨਸ ਨੇ ਕਹਿੰਦੇ ਹੁਣ ਆਪਣੇ ਪੱਧਰ ਦੇ ਉੱਤੇ ਨਵੀਂ ਉੱਤੇ ਵੈਬਸਾਈਟ floridacovidAction.com ਜਿਹੜੀ ਉਹ ਬਣਾਈ ਹੈ, ਜਿਸ ਦੇ ਉੱਤੇ ਉਹ ਆਪਣੇ ਵੱਲੋਂ ਜਿਹੜੇ ਆંકੜੇ ਆ ਉਹ ਛਾਪ ਰਹੀ ਆ। ਜੇ ਸਰਕਾਰ ਦੇ ਆંકੜਿਆਂ ਦੀ ਤੇ ਉਸ ਦੇ ਆંકੜਿਆਂ ਦੀ ਕਹਿੰਦੇ ਤੁਲਨਾ ਕੀਤੀ ਜਾਵੇ ਤਾਂ ਉਸ ਦੇ ਵਿੱਚ ਥੋੜ੍ਹਾ ਫਰਕ ਜਿਹੜਾ ਉਹ ਮਹਿਸੂਸ ਹੁੰਦਾ ਆ। ਇਸ ਦੇ ਆંકੜਿਆਂ ਦੇ ਵਿੱਚ ਕੇਸਿਸ ਜਿਹੜੇ ਉਹ ਜ਼ਿਆਦਾ ਨੇ ਤੇ ਨੰਬਰ ਆਫ ਪਰਸਨ ਜਿਹੜੇ ਟੈਸਟ ਹੋਏ ਨੇ ਉਹਦਾ ਆંકੜਾ ਘੱਟ ਆ, ਤੇ ਪਰ ਕਹਿੰਦੇ ਵੀ ਜਿਹੜਾ ਸਟੇਟ ਦੇ ਦੁਆਰਾ ਡਾਟਾ ਪਬਲਿਸ਼ ਕੀਤਾ ਜਾਂਦਾ ਆ ਉਸ ਦੇ ਵਿੱਚ ਉਲਟ ਚੀਜ਼ ਦੇਖੀ ਗਈ ਆ। ਨੰਬਰ ਆਫ ਕੇਸਿਸ ਘੱਟ ਨੇ ਤੇ ਨੰਬਰ ਆਫ ਪਰਸਨ ਟੈਸਟਡ ਉਹ ਜ਼ਿਆਦਾ ਦਿਖਾਏ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ, H1B ਵੀਜ਼ੇ ਵਰਕਰਸ ਨੂੰ ਲੈ ਕੇ ਆ। ਜਿੰਨੀ ਜ਼ਿਆਦਾ ਜਿਹੜੀ ਆ ਅਨਪਲਾਇਮੈਂਟ USA ਦੇ ਵਿੱਚ ਹੈਗੀ ਆ 44 ਮਿਲੀਅਨ ਦੇ ਕਰੀਬ ਲੋਕ ਜਿਹੜੇ ਅਨਪਲਾਇਡ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਸੋਚ ਰਿਹਾ ਆ ਵੀ ਅਕਤੂਬਰ ਮਹੀਨੇ 'ਚੋਂ ਜਿਹੜੇ H1B ਵੀਜ਼ੇ ਵਾਲੇ ਆ ਉਹਨਾਂ ਦੀ ਜਿਹੜੀ ਆ ਸਸਪੈਂਸ਼ਨ ਕਰ ਦਿੱਤੀ ਜਾਵੇ ਤਾਂ ਕਿ ਜਿਹੜੇ ਨਵੇਂ ਇੰਪਲਾਇਮੈਂਟ ਵੀਜ਼ੇਜ਼ ਹੈਗੇ ਆ IT ਪ੍ਰੋਫੈਸ਼ਨਲਸ ਨੂੰ ਉਹਨਾਂ ਨੂੰ ਨਾ ਦਿੱਤੇ ਜਾ ਸਕਣ। ਜਿਹੜਾ ਫਿਸਕਲ ਈਅਰ ਆ ਇਹ ਅਕਤੂਬਰ 1 ਤੋਂ ਸਟਾਰਟ ਹੋਣਾ ਆ, ਉਹਦੇ ਦੌਰਾਨ ਉਹਨਾਂ ਨੇ ਇਹ ਕਿਹਾ ਹੈਗਾ। ਤੇ ਜੇ ਉਹ H1 ਵੀਜ਼ੇ ਜਿਹੜੇ ਆ ਉਹਨਾਂ ਦੇ ਉੱਤੇ ਸਟਾਪ ਲਾਉਂਦੇ ਆ ਤੇ ਇਹਦੇ ਨਾਲ
ਜਿਹੜੇ ਇੰਡੀਆ ਤੋਂ ਬਹੁਤ ਸਾਰੇ ਜਿਹੜੇ ਆਈਟੀ ਦੇ ਪ੍ਰੋਫੈਸ਼ਨਲਸ ਆਉਂਦੇ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਅਸਰ ਹੋਊਗਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ USA 'ਚ ਆਲਰੇਡੀ ਹੈਗੇ ਆ ਉਹਨਾਂ 'ਤੇ ਕੋਈ ਅਸਰ ਨਹੀਂ ਹੋਊਗਾ, ਪਰ ਜਿਹੜੇ ਨਵੇਂ ਆਣੇ ਹੈਗੇ ਆ ਹੋਰ ਮੁਲਕਾਂ ਤੋਂ, ਮੁਲਕਾਂ ਕੀ ਮੈਜੋਰਟੀ 'ਚ ਇੰਡੀਆ ਤੋਂ ਹੀ ਆਉਂਦੇ ਆ, ਉਹਨਾਂ ਦੇ ਉੱਤੇ ਜਿਹੜੀ ਰੋਕ ਲਾਈ ਜਾ ਸਕਦੀ ਹੈਗੀ ਆ। ਜੀ। ਉੱਧਰ ਕਹਿੰਦੇ ਯੂਕੇ ਦੀਆਂ 에ਅਰਲਾਈਨਸ ਆ ਉਹ ਜਿਹੜੀਆਂ 에ਅਰਲਾਈਨਸ ਉੱਥੇ ਆ, ਕਹਿੰਦੇ ਯੂਕੇ ਨੂੰ ਸੂ ਕਰਨ ਬਾਰੇ ਜਿਹੜੀਆਂ ਉਹ ਸੋਚ ਰਹੀਆਂ ਆ, ਕਹਿੰਦੇ ਵੀ ਤਾਂ ਜੋ ਜਿਹੜਾ ਟਰੈਵਲਰਸ ਦੇ ਉੱਤੇ ਉਹਨਾਂ ਨੇ ਸੈਲਫ ਆਈਸੋਲੇਸ਼ਨ ਰੂਲ ਜਿਹੜੇ ਲਾਏ ਆ ਉਹਨਾਂ ਨੂੰ ਉਠਾਇਆ ਜਾ ਸਕੇ। ਬਹੁਤ ਸਾਰੇ ਲੋਕ ਇਸ ਕਰਕੇ ਵੀ ਏਅਰ ਟਰੈਵਲ ਨੂੰ ਨਾ ਕਰ ਰਹੇ ਆ ਵੀ ਜਦੋਂ ਕਹਿੰਦੇ ਕਿਤੇ ਵੀ ਉਹਨਾਂ ਨੂੰ ਟਰੈਵਲ ਕਰਨਾ ਪੈਂਦਾ ਤਾਂ ਫਿਰ 14 ਦਿਨਾਂ ਦੇ ਲਈ ਸੈਲਫ ਆਈਸੋਲੇਟ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਹੈਗਾ। ਸੋ ਉਹਦੇ ਕਰਕੇ ਲੋਕ ਟਰੈਵਲ ਕਰਨਾ ਜਿਹੜਾ ਉਹ ਬਹੁਤਾ ਪਸੰਦ ਨਹੀਂ ਕਰ ਰਹੇ। ਬ੍ਰਿਟਿਸ਼ ਏਅਰਵੇਜ਼, ਰਾਇਨਏਅਰ, ਈਜ਼ੀਜੈਟ ਵਰਗੀਆਂ ਜਿਹੜੀਆਂ 에ਅਰਲਾਈਨਸ ਆ ਉਹ ਯੂਕੇ ਨੂੰ ਜਿਹੜਾ ਸੂ ਕਰਨ ਬਾਰੇ ਸੋਚ ਰਹੀਆਂ ਆ। ਉੱਧਰ ਆਪਾਂ ਦੱਸਦੇ ਜਾਈਏ ਹਰਜੋਤ ਸਿੰਘ ਜੀ, ਇੰਡੀਆ ਤੋਂ ਵੀ ਜਿਹੜੀਆਂ ਏਅਰ ਇੰਡੀਆ ਦੀਆਂ ਕਈ ਫਲਾਈਟਾਂ ਜਿਹੜੀਆਂ ਆਉਣੀਆਂ ਇੱਧਰ ਸ਼ੁਰੂ ਹੋ ਰਹੀਆਂ ਨੇ। ਸੋ ਉਹਨਾਂ ਨੇ ਜਦੋਂ ਇੱਧਰ ਆਉਣਾ, ਹੁਣ ਇੰਡੀਆ 'ਚ ਦੇਖੋ ਕੇਸ ਵੱਧ ਰਹੇ ਨੇ, ਜ਼ਿਆਦਾ ਰਫ਼ਤਾਰ ਦੇ ਨਾਲ ਜਿਹੜੇ ਉਹ ਕੇਸ ਉੱਥੇ ਵੱਧ ਰਹੇ ਨੇ। ਸੋ ਜਦੋਂ ਉਹਨਾਂ ਲੋਕਾਂ ਨੇ ਇੱਥੇ ਆਉਣਾ ਆ, ਉਹਨਾਂ ਦਾ ਮੇਕ ਸ਼ੋਰ ਕਰਿਓ ਵੀ ਜਿਹੜੇ ਪਰਿਵਾਰਾਂ ਦੇ ਵਿੱਚ ਆਉਣਾ ਆ, ਚਾਹੇ ਬਜ਼ੁਰਗ ਆ ਤੇ ਚਾਹੇ ਜਵਾਨ ਆ ਤੇ ਚਾਹੇ ਬੱਚੇ ਆ, ਸਾਰਿਆਂ ਨੂੰ ਜਿਹੜਾ ਸੈਲਫ ਆਈਸੋਲੇਸ਼ਨ ਦੇ ਵਿੱਚ ਜਿਹੜਾ 14 ਦਿਨਾਂ ਦੇ ਲਈ ਰੱਖਿਆ ਜਾਵੇ। ਉਹਨਾਂ ਦਾ ਟੈਂਪਰੇਚਰ ਵਗੈਰਾ ਉਹ ਮੋਨੀਟਰ ਜਿਹੜਾ ਉਹ ਲਗਾਤਾਰ ਜਿਹੜਾ ਉਹ ਕੀਤਾ ਜਾਵੇ। ਤੇ ਉੱਧਰੋਂ ਆ ਰਹੇ ਲੋਕ ਇਸ ਟਾਈਮ ਛਿੱਲ ਬਹੁਤ ਜ਼ਿਆਦਾ ਵੱਡੀ ਮਹਿਸੂਸ ਕਰ ਰਹੇ ਆ। ਬਹੁਤ ਸਾਰੇ ਲੋਕਾਂ ਕਾਲ ਕਰਕੇ ਦੱਸਦੇ ਨੇ, ਕਈਆਂ ਦੀ ਤਾਂ ਇੰਡੀਆ ਤੋਂ ਉੱਥੋਂ ਕਾਲਾਂ ਆਉਂਦੀਆਂ ਨੇ, ਕਹਿੰਦੇ ਵੀ ਜਿਹੜੇ 1.5 ਲੱਖ ਤੋਂ ਲੈ ਕੇ 2-2 ਲੱਖ ਡਾਲਰ ਤੱਕ ਜਿਹੜੇ ਟਰੈਵਲ ਏਜੰਟ ਆ ਉਹਨਾਂ ਬੁਕਿੰਗਸ ਦੇ ਲਈ ਜਿਹੜੀਆਂ ਉਹ ਮੰਗ ਰਹੇ ਆ ਇੱਕ ਪਾਸੇ ਦਾ ਜਿਹੜਾ ਇਹ ਕਿਰਾਇਆ ਹੈਗਾ। ਸੋ ਪਹਿਲੋਂ ਜਦੋਂ ਸਟੈਪ ਪ੍ਰੋਗਰਾਮ ਦੇ ਵਿੱਚ ਕਈ ਲੋਕ ਅਣਜਾਣ ਸੀਗੇ ਜਾਂ ਸੁੱਤੇ ਰਹੇ, ਕਈ ਉਹਨਾਂ ਨੇ ਉਹਦੇ ਵਿੱਚ ਨਹੀਂ ਕਰਾਇਆ ਤੇ ਕਈ ਜਿਹੜੇ ਆ ਗ੍ਰੀਨ ਕਾਰਡ ਹੋਣ ਕਰਕੇ ਉਹਦੇ ਵਿੱਚ ਜਿਹੜੇ ਉਹ ਨਹੀਂ ਆ ਸਕੇ। ਉਹ ਹੁਣ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਲੋਕਾਂ ਨੂੰ ਹੁਣ ਕਰਨਾ ਪੈ ਰਿਹਾ ਹੈਗਾ ਆ। ਹੁਣ ਕਹਿੰਦੇ ਵੀ ਕੋਈ ਵਸੀਲਾ ਨਹੀਂ ਆ, ਹੁਣ ਕਹਿ ਲਓ ਵੀ ਕੌੜਾ ਅੱਕ ਜਿਹੜਾ ਉਹ ਚੱਬਣਾ ਹੀ ਪੈਣ ਵਾਲੀ ਗੱਲ ਬਣੀ ਪਈ ਆ। ਸੋ ਬਿਲਕੁਲ, ਜਿੰਨੇ ਵੀ ਸਾਡੇ, ਕਿਉਂਕਿ ਪੰਜਾਬੀ ਰੇਡੀਓ USA ਬਹੁਤ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਕੀ ਕਰੀਏ, ਕਿੱਦਾਂ ਆਈਏ। ਹੁਣ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਉੱਥੋਂ ਫਲਾਈਟਸ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ। ਸੋ ਤੁਸੀਂ ਏਅਰ ਇੰਡੀਆ ਦੇ ਔਨਲਾਈਨ ਜਾ ਕੇ ਰਜਿਸਟਰ ਕਰ ਸਕਦੇ ਜਾਂ ਜਿਹੜਾ ਵੀ ਤੁਹਾਡਾ ਕੋਈ ਟਰੈਵਲਰ ਹੈ ਏਜੰਟ ਹੈਗਾ ਆ ਉਹਦੇ ਨਾਲ ਗੱਲਬਾਤ ਕਰ ਸਕਦੇ ਆ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਹੈ, ਸੈਕਰਾਮੈਂਟੋ ਦੀ ਪੁਲਿਸ ਕਹਿ ਰਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਉੱਥੇ ਜਿਹੜੀ ਆ ਵਾਇਲੈਂਸ ਬਹੁਤ ਜ਼ਿਆਦਾ ਹੋਈ ਹੈਗੀ ਆ। ਕਹਿੰਦੇ ਵੀ ਮੋਸਟਲੀ ਜਿਹੜੀ ਸ਼ੂਟਿੰਗਸ ਹੋਈਆਂ ਉਹ ਗੈਂਗ ਰਿਲੇਟਡ ਲੱਗਦੀਆਂ। ਕਹਿੰਦੇ ਵੀ 25 ਸ਼ੂਟਿੰਗਸ ਸੈਕਰਾਮੈਂਟੋ ਦੇ ਵਿੱਚ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਹੋਈਆਂ, ਜਿਹਦੇ ਵਿੱਚੋਂ 3 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਕਹਿੰਦੇ ਵੀ ਪਿਛਲੇ ਸਾਲ ਦੇ ਮੁਕਾਬਲੇ ਇਹ 12% ਇਨਕਰੀਜ਼ ਜਿਹੜਾ ਆ ਸ਼ੂਟਿੰਗ 'ਚ ਹੋਇਆ ਹੈਗਾ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਜਿਹੜੀ ਆ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਆ ਉਹ ਉੱਥੇ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਗੈਂਗ ਰਿਲੇਟਡ ਵਾਇਲੈਂਸ ਆ ਉਹਦੇ ਉੱਤੇ ਜਿਹੜਾ ਸਪੈਂਡ ਕਰ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੀ ਹੁਣ ਕਰੋਨਾ ਵਾਇਰਸ ਦੀ ਜਿਹੜੀ ਦੂਜੀ ਵੇਵ ਆ ਰਹੀ ਆ, ਕਈ ਜਾਣੇ ਕਹਿੰਦੇ ਵੀ ਜੇ ਪਹਿਲੀ ਵੇਵ ਹੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉਸ ਦੇ ਬਚਾਅ ਦੇ ਲਈ ਕਹਿੰਦੇ ਵੀ ਜਿਹੜਾ ਮਾਸਕ ਆ ਉਹ ਕਾਫੀ ਕਾਰਗਰ ਸਾਬਤ ਜਿਹੜਾ ਉਹ ਹੋ ਸਕਦਾ ਆ। ਸੋ ਕਹਿੰਦੇ ਵੀ ਸਾਰੇ ਜਾਣੇ ਕੋਈ ਉਸ ਨੂੰ ਜ਼ਰੂਰੀ ਕਰੇ ਨਾ ਕਰੇ, ਆਪਣੇ ਪੱਧਰ ਦੇ ਉੱਤੇ ਆਪਣੇ ਪਰਿਵਾਰ ਦੀ ਅਤੇ ਆਪਣੀ ਖੁਦ ਦੀ ਸੁਰੱਖਿਆ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਮਾਸਕ ਦੀ ਵਰਤੋਂ ਜਿਹੜੀ ਆ ਉਹ ਜ਼ਿਆਦਾ ਕੀਤੀ ਜਾਵੇ। ਹੁਣ ਸੈਕਿੰਡ ਵੇਵ ਜੇ ਹਰਜੋਤ ਸਿੰਘ ਜੀ ਆਉਂਦੀ ਆ ਤੇ ਇਹ ਨਾ ਹੋਵੇ ਵੀ ਪਹਿਲੀ ਵੇਵ ਤੋਂ ਪਹਿਲਾਂ ਜਿੱਦਾਂ ਆਪਾਂ ਦੇਖਿਆ ਸੀ ਲੋਕਾਂ ਨੇ ਹੋਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਕਿਤੇ ਮੁੜ ਦੁਬਾਰਾ ਉੱਦਾਂ ਦਾ ਕੰਮ ਜਿਹੜਾ ਉਹ ਨਾ ਸ਼ੁਰੂ ਹੋ ਜਾਵੇ। ਉਦੋਂ ਵੀ ਸਾਰੇ ਹੀ ਜਿਹੜੇ ਲੀਡਰ ਲੈ ਕੇ ਰਾਸ਼ਟਰਪਤੀ ਤੋਂ ਲੈ ਕੇ ਜਿਹੜੇ ਆ ਲੋਅਰ ਲੈਵਲ ਤੱਕ ਜਿਹੜੇ ਸਿਟੀ ਦੇ ਹੈਗੇ ਆ ਉਹ ਵੀ ਸਾਰੇ ਜਿਹੜੇ ਦੱਸਦੇ ਰਹੇ ਵੀ ਨਹੀਂ ਕੋਈ ਨਹੀਂ ਜੀ, ਸਾਰਾ ਕੁਝ ਠੀਕ ਰਹੂਗਾ, ਸਪਲਾਈ ਚੇਨ ਵਧੀਆ ਚੱਲਦੀ ਰਹੂਗੀ, ਪਰ ਲੋਕਾਂ ਨੇ ਉਦੋਂ ਇੱਕ ਨਾ ਜਿਹੜੀ ਉਹ ਸੁਣੀ। ਸੋ ਕਿਰਪਾ ਕਰਕੇ ਧਿਆਨ ਇਹਨਾਂ ਚੀਜ਼ਾਂ ਦੇ ਪ੍ਰਤੀ ਜਿਹੜਾ ਉਹ ਰੱਖਿਓ। ਕਰੋਨਾ ਵਾਇਰਸ ਮੁੜ ਜਿਹੜਾ ਆ ਉਹਨਾਂ ਦੇ ਆંકੜੇ ਜਿਹੜੇ ਉਹ ਉਛਲ ਰਹੇ ਨੇ, ਤਾਂ ਨੂੰ ਜਿਹੜੇ ਉਹ ਜਾ ਰਹੇ ਨੇ। ਸੋ ਬਚਾਅ ਜਿਹੜਾ ਆ ਉਹ ਜ਼ਰੂਰ ਕਿਰਪਾ ਕਰਕੇ ਰੱਖਿਓ। ਅਤੇ ਮਾਸਕ ਦੀ ਵਰਤੋਂ ਕਰਨ ਦੇ ਨਾਲ ਆਲਰੇਡੀ ਕਈ ਸਟੱਡੀਜ਼ ਨੇ ਸ਼ੋਅ ਕੀਤਾ ਹੈ ਵੀ ਕਰੋਨਾ ਵਾਇਰਸ ਦਾ ਖਤਰਾ ਜਿਹੜਾ ਉਹ ਘਟਦਾ ਹੈਗਾ ਆ। ਜੀ, ਇਸੇ ਤਰ੍ਹਾਂ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਬੇ ਏਰੀਆ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਉੱਥੇ 6 ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਹੋਈਆਂ ਹੈਗੀਆਂ ਅਤੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ। 249 ਨਵੇਂ ਕੇਸ ਹਰ ਦਿਨ ਦੇ ਹਿਸਾਬ ਨਾਲ ਪਿਛਲੇ ਹਫ਼ਤੇ ਤੋਂ ਆ ਰਹੇ ਹੈਗੇ ਕਰੋਨਾ ਵਾਇਰਸ ਦੇ 250 ਦੇ ਕਰੀਬ। ਇਸੇ ਤਰ੍ਹਾਂ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਆਲਾਮੀਡਾ ਕਾਉਂਟੀ 'ਚ ਕਹਿੰਦੇ ਵੀ ਪਿਛਲੇ 3 ਦਿਨਾਂ ਦੇ ਵਿੱਚ 7 ਮੌਤਾਂ ਹੋਈਆਂ ਹੈਗੀਆਂ। ਪੂਰੇ ਕੈਲੀਫੋਰਨੀਆ 'ਚ ਕੇਸ ਵੱਧ ਰਹੇ ਹੈਗੇ ਆ। ਕੋਂਟਰਾ ਕੋਸਟਾ ਕਾਉਂਟੀ ਦੇ ਵਿੱਚ ਜਿਹੜੇ ਨੰਬਰ ਆ ਉਹ ਥੋੜ੍ਹੇ ਜਿਹਾ ਨੈਗੇਟਿਵ ਚੱਲ ਰਹੇ ਹੈਗੇ ਆ।
ਤੇ ਸੈਨ ਮਟੇਓ ਕਾਉਂਟੀ 'ਚ 2500 ਦੇ ਕਰੀਬ ਜਿਹੜੇ ਕੇਸ ਕਨਫਰਮ ਹੈਗੇ ਆ। ਸੋ ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਕਾਫੀ ਜਿਹੜਾ ਆ ਕਹਿੰਦੇ ਹਜੇ ਵੀ ਕੋਈ ਜਿਹੜਾ ਇਹਦੇ ਵਿੱਚ ਘਾਟਾ ਨਹੀਂ ਹੋ ਰਿਹਾ ਹੈਗਾ। ਜੀ, ਜਨਰਲ ਮੋਟਰਸ ਤੇ ਉਹਨਾਂ ਦੀ ਜਿਹੜੀ ਯੂਨੀਅਨ ਦੇ ਦਰਮਿਆਨ ਥੋੜ੍ਹਾ ਜਿਹਾ ਖੜੱਕਾ ਜਿਹੜਾ ਉਹ ਦੇਖਣ ਨੂੰ ਮਿਲਿਆ। ਉੱਥੇ ਜਨਰਲ ਮੋਟਰਸ ਦੇ ਇੱਕ ਪਲਾਂਟ ਦੇ ਵਿੱਚ ਵੈਂਟਸਵਿਲ ਮੋਂਟਾਨਾ ਦੇ ਪਲਾਂਟ ਦੇ ਵਿੱਚ 5 ਜਿਹੜੇ ਉੱਥੇ ਕਾਮੇ ਸੀਗੇ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਹੋਇਆ। ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਯੂਨੀਅਨ ਨੇ GM ਨੂੰ ਜਨਰਲ ਮੋਟਰ ਨੂੰ ਆਖਿਆ ਵੀ ਕੁਛ ਚਿਰ ਦੇ ਲਈ ਟੈਂਪਰੇਰੀ ਬੰਦ ਕਰਕੇ ਇਸ 'ਤੇ ਸਾਰਾ ਕੁਛ ਜਿਹੜਾ ਉਹ ਕਲੀਨ ਜਿਹੜਾ ਉਹ ਕੀਤਾ ਜਾਵੇ। ਪਰ ਕਹਿੰਦੇ ਜਨਰਲ ਮੋਟਰ ਨੇ ਉਹਨਾਂ ਦੀ ਇਸ ਦਰਖਾਸਤ ਨੂੰ ਨਾਮਨਜ਼ੂਰ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਉੱਥੇ ਦਾ ਜਿਹੜਾ ਯੂਨੀਅਨ ਵਾਲੇ ਉਹਨਾਂ ਦੇ ਪ੍ਰੈਜ਼ੀਡੈਂਟ ਗਲੈਨ ਕੇਜ ਆ, ਉਹਨਾਂ ਨੇ ਅਖਬਾਰਾਂ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਹ ਇਸ ਤਰੀਕੇ ਦੇ ਨਾਲ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ। ਸੋ ਜੇ ਕਹਿੰਦੇ ਵੀ GM ਦੀ ਲੀਡਰਸ਼ਿਪ ਇਸ ਤਰੀਕੇ ਦੇ ਨਾਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਧਰ ਕੇਸ ਉੱਥੇ ਵੱਧਦੇ ਆ, ਹੁਣ ਤਾਂ ਟੈਂਪਰੇਰੀ ਤੌਰ ਦੇ ਉੱਤੇ ਸ਼ਟਡਾਊਨ ਹੋਊਗੀ, ਫਿਰ ਇਹ ਨਾ ਹੋਵੇ ਵੀ ਲੰਮੇ ਸਮੇਂ ਦੇ ਲਈ ਜਿਹੜੀ ਉਹ ਬਾਅਦ 'ਚ ਪਲਾਂਟ ਉਸ ਨੂੰ ਸ਼ਟਡਾਊਨ ਕਰਨਾ ਪੈ ਜਾਵੇ। 4100 ਵਰਕਰ ਉੱਥੇ ਕੰਮ ਕਰਦੇ ਨੇ। ਸੋ ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਜਿਹੜਾ ਐਮਾਜ਼ੋਨ ਦਾ ਵੇਅਰ ਹਾਊਸ ਹੈਗਾ, ਜਿੱਥੋਂ ਉਹ ਸਬਜ਼ੀਆਂ ਜਾਂ ਗਰੋਸਰੀ ਸਪਲਾਈ ਕਰਦੇ ਆ, ਉੱਥੇ ਵੀ ਜਿਹੜਾ ਐਮਾਜ਼ੋਨ ਦੇ ਅਗੇਂਸਟ ਇੱਕ ਪਿਕਰ ਨਾਮ ਦੇ ਬ੍ਰੈਂਟ ਬੰਦੇ ਨਾਮ ਤੋਂ ਜਿਹੜਾ ਆ ਉਸ ਨੇ ਲਾਸੂਟ ਫਾਈਲ ਕੀਤਾ ਹੈਗਾ। ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਉੱਥੇ ਸੇਫਟੀ ਦਾ ਕੋਈ ਮੈਜਰਮੈਂਟ ਨਹੀਂ ਰੱਖੀ ਹੋ ਹੈਗੀ ਅਤੇ ਬਹੁਤ ਹੀ ਜ਼ਿਆਦਾ ਜਿਹੜਾ ਆ ਕਰੋਨਾ ਵਾਇਰਸ ਨੂੰ ਲੈ ਕੇ ਖਤਰਾ ਆ। ਬਹੁਤ ਲਾਗੇ ਹੋ ਕੇ ਲੋਕ ਜਿਹੜੇ ਆ ਕੰਮ ਕਰਦੇ ਹੈਗੇ ਆ। ਸੋ ਇਹ ਲਾਸੂਟ ਜਿਹੜਾ ਆ ਐਮਾਜ਼ੋਨ ਦਾ ਜਿਹੜਾ ਸੈਨ ਫਰਾਂਸਿਸਕੋ ਵਾਲਾ ਵੇਅਰ ਹਾਊਸ ਆ ਉਹਨਾਂ ਦੇ ਅਗੇਂਸਟ ਕੀਤਾ ਗਿਆ। ਫਰੈਸ਼ ਗਰੋਸਰੀ ਡਿਲੀਵਰੀ ਵਾਲਾ ਜਿਹੜਾ ਵੇਅਰ ਹਾਊਸ ਆ ਉਹਨਾਂ ਦਾ। ਜੀ, ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਕਹਿੰਦੇ ਵੀ ਜਿਹੜੀ ਉੱਥੋਂ ਦੀ ਫੈਡਰਲ ਸਰਕਾਰ ਹੈਗੀ ਆ, ਉਹ ਸੋਚ ਰਹੀ ਆ ਵੀ ਜਿਹੜੇ ਅਸਾਈਲਮ ਸੀਕਰਸ ਜਿਨ੍ਹਾਂ ਨੇ ਹੈਲਥ ਕੇਅਰ ਦੇ ਵਿੱਚ ਕੰਮ ਕੀਤਾ ਆ, ਉੱਥੇ ਉਹਨਾਂ ਨੂੰ ਕਿਉਂ ਨਾ PR ਜਿਹੜੀ ਆ ਉਹ ਦੇ ਦਿੱਤੀ ਜਾਵੇ। ਸੋ ਇਹ ਇੱਕ ਕਦਮ ਜਿਹੜੇ ਆਪਣੇ ਗਵਾਂਢੀ ਮੁਲਕ ਦੇ ਵਿੱਚ ਚੱਕਣ ਦੀ ਕੋਸ਼ਿਸ਼ ਜਿਹੜੀ ਉਹ ਹੈਗੀ ਆ। ਹੁਣ ਉੱਥੇ ਲੋਕ ਬਹੁਤ ਸਾਰੇ ਇਹ ਵੀ ਡਿਮਾਂਡ ਕਰ ਰਹੇ ਆ, ਕਹਿੰਦੇ ਵੀ ਫਿਰ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਜਾਂ ਹੋਰ ਕਾਮੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਅਤੇ ਇਸ ਔਖੀ ਘੜੀ ਦੇ ਵਿੱਚ ਕੈਨੇਡਾ ਦਾ ਉਹਨਾਂ ਮੁਲਕਾਂ ਦਾ ਉਹਨਾਂ ਸਿਟੀਆਂ ਦਾ ਜਿਹੜਾ ਉਹ ਸਾਥ ਦਿੱਤਾ ਆ, ਵੀ ਉਹਨਾਂ ਦੇ ਸਟੇਟਸ ਬਾਰੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈਗੀ ਆ। ਚਲੋ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ, ਪਰ ਇੱਕ ਨਵੀਂ ਉੱਥੇ ਜਿਹੜੀ ਚਰਚਾ ਆ ਉਹ ਜ਼ਰੂਰ ਛਿੜ ਚੁੱਕੀ ਆ। ਜੀ, ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਸੋ ਜਾਂਦੇ ਇੱਕ ਖਬਰ ਜਿਹੜੀ ਆ, ਖਾਲਸਾ ਕੇਅਰ ਫਾਊਂਡੇਸ਼ਨ ਲਾਸ ਐਂਜਲਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ, ਉਹ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਆ ਅਤੇ ਹੋਰ ਜਿਨ੍ਹਾਂ ਨੂੰ ਫੂਡ ਦੀ ਜ਼ਰੂਰਤ ਹੈਗੀ ਆ, ਐਵਰੀ ਡੇ ਉਹ ਸੇਵਾ ਕਰ ਰਿਹਾ। ਸੋ ਕਾਫੀ ਮੀਡੀਆ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਪ੍ਰੇਜ਼ ਆ ਉਹ ਹੋ ਰਹੀ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਉੱਦਾਂ ਅੱਜ ਜਿਹੜੇ ਅਨਇੰਪਲੋਇਮੈਂਟ ਦੇ ਆંકੜਿਆਂ ਦੇ ਵੀ ਜਿਹੜੇ ਉਹ ਨੰਬਰ ਆਏ ਆ। ਆਈ ਥਿੰਕ 1.5 ਮਿਲੀਅਨ ਜਿਹੜੇ ਨਵੇਂ ਲੋਕਾਂ ਨੇ ਜਿਹੜੇ ਕਲੇਮ ਆ ਉਹ ਫਾਈਲ ਕੀਤੇ ਆ। ਜਿਹੜੇ 6 ਜੂਨ ਦਾ ਹਫਤਾ ਜਿਹੜਾ ਉਹ ਲੰਘਿਆ ਹੈਗਾ, ਉਸ ਤੋਂ ਪਿਛਲੇ ਹਫਤੇ ਦੇ ਨਾਲੋਂ 3.5 ਲੱਖ ਘੱਟ ਲੋਕਾਂ ਨੇ ਉੱਦਾਂ ਅਪਲਾਈ ਕੀਤਾ ਆ। ਸੋ ਹੁਣ ਕਹਿੰਦੇ ਵੀ ਇਸ ਟਾਈਮ ਅਨਇੰਪਲੋਇਮੈਂਟ ਜਿਹੜੀ ਆ ਉਹ ਰੇਟ 14 ਜਿਹੜਾ 4% ਸੀਗਾ 30 ਮਈ ਨੂੰ। ਜਿਹੜਾ 30 ਮਈ ਦੇ ਹਫਤੇ ਦੇ ਨਾਲੋਂ ਜਿਹੜਾ ਥੋੜ੍ਹਾ ਜਿਹਾ ਘਟਿਆ ਆ, ਇਹ 14.6 ਸੀਗਾ ਅਤੇ ਹੁਣ 14.4% ਦੇ ਉੱਤੇ ਇਹ ਪਹੁੰਚ ਗਿਆ ਹੈਗਾ। ਸੋ ਇਹ ਹੈਗੇ ਜਿਹੜੇ ਇਨਸ਼ਿਓਰਡ ਅਨਇੰਪਲੋਇਮੈਂਟ ਰੇਟ ਆ। ਬਹੁਤ ਸਾਰੇ ਅਜਿਹੇ ਅਨਇੰਪਲੋਇਮੈਂਟ ਵਾਲੇ ਵੀ ਹੁੰਦੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਉਹ ਨਹੀਂ ਮਿਲ ਰਹੀ ਹੁੰਦੀ, ਉਹ ਆંકੜੇ ਇਸ ਦੇ ਵਿੱਚ ਕਾਊਂਟ ਨਹੀਂ ਹੋ ਰਹੇ ਹੈਗੇ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।